ਕੰਮ ਸਿਰਫ ਟਰੱਕਿੰਗ ਨਹੀਂ ਹੈਗਾ, ਕੰਮ ਹੋਰ ਵੀ ਬਹੁਤ ਹੈਗੇ ਆ। ਹਾਂਜੀ ਟਰੱਕਿੰਗ ਜਿਹੜਾ ਹੈਗਾ ਉਹ ਥੋੜਾ ਜਿਹਾ ਹੁਣ ਡੇਂਜਰਸ ਬਣ ਗਿਆ ਹੈਗਾ, ਕਿਉਂਕਿ ਯੂ ਹੈਵ ਟੂ ਕ੍ਰਾਸ ਦਾ ਸਟੇਟ ਲਾਈਨਸ। ਤੁਸੀਂ ਕਿੰਨੀਆਂ ਸਟੇਟ ਲਾਈਨਸ ਕ੍ਰਾਸ ਕਰਨੀਆਂ ਹੈਗੀਆਂ, ਹਰ ਇੱਕ ਸਟੇਟ ਦਾ ਡਿਫਰੈਂਟ ਰੂਲ ਹੈਗਾ, ਡਿਫਰੈਂਟ ਰੈਗੂਲੇਸ਼ਨ ਹੈਗਾ। ਮੈਂ ਕੱਲ ਹੀ ਇੱਕ ਟਿਕਟੋਕਰ ਆਪਣੇ ਆਪ ਨੂੰ ਕਹਿ ਰਿਹਾ, ਬੜਾ ਸੁਣਿਆ ਉਹਦਾ, ਤੇ ਬੜੇ ਤਸੱਲੀ ਦੇ ਨਾਲ ਕਹਿ ਰਿਹਾ ਵੀ ਤੁਸੀਂ ਏਦਾਂ ਕਰੋ, ਦਿਨੇ ਟਰੱਕ ਨਾ ਚਲਾਇਆ ਕਰੋ, ਰਾਤ ਨੂੰ ਚਲਾਇਆ ਕਰੋ, ਸਕੇਲਾਂ ਬੰਦ ਹੁੰਦੀਆਂ ਉਦੋਂ ਲੰਘ ਗਏ, ਉਰੇ ਪਰੇ ਦੀ ਲੰਘ ਗਏ, ਕੋਈ ਵੀ ਤਰੀਕਾ ਕਰ ਲਓ। ਮੈਂ ਇਹ ਕਹਿੰਦਾ ਵੀ ਨਹੀਂ, ਇਹ ਬਿਲਕੁਲ ਸਰਾਸਰ ਗਲਤ ਹੈਗੀ ਗੱਲ। ਤੁਸੀਂ ਇਨਕਰੇਜ ਕਰ ਰਹੇ ਆ ਕਿ ਇੱਕ ਗਲਤੀ ਨੂੰ ਲੁਕਾਉਣ ਲਈ ਹੋਰ ਗਲਤੀਆਂ ਕਰ ਲਓ, ਠੀਕ ਹੈ ਨਾ। ਜੇ ਉਹਨੇ ਨਹੀਂ ਵੀ ਫੜੇ ਜਾਣਾ, ਉਹਨੂੰ ਕਿਸੇ ਨੇ ਨਹੀਂ ਵੀ ਰੋਕਣਾ ਸਕੇਲ ਦੇ ਉੱਤੇ, ਤੇ ਉਹ ਤਾਂ ਵੀ ਮਤਲਬ ਫਸੇ ਬੰਦਾ, ਹੈ ਨਾ। ਫਿਰ ਉੱਥੇ ਉਹ ਕਹਿ ਰਿਹਾ ਹੈਗਾ ਕਿ ਉਹ ਕੋਈ ਚੱਕਰ ਨਹੀਂ ਹੈਗਾ, ਅਰਕਨਸਾਸ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ, ਤੁਸੀਂ ਮੈਨੂੰ ਪਤਾ ਲੱਗਾ ਕਿਸੇ ਨੇ ਉੱਥੇ ਕੁਝ ਨਹੀਂ ਕਿਹਾ ਹੈਗਾ, ਇਹ ਆ ਉਹ। ਮਤਲਬ ਯਾਰ ਕਮ ਔਨ, ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਆ, ਇਹ ਤੁਹਾਨੂੰ ਪਤਾ ਹੈਗਾ ਕਿ ਇਹ ਲਾਇਸੈਂਸ ਦੀ ਫਰਸਟ ਰਿਕੁਆਇਰਮੈਂਟ ਹੈਗੀ ਆ ਕਿ ਤੁਹਾਨੂੰ ਇੰਗਲਿਸ਼ ਪੜ੍ਹਨੀ ਲਿਖਣੀ ਆਉਣੀ ਚਾਹੀਦੀ ਆ, ਸਮਝ ਆਉਣੀ ਚਾਹੀਦੀ ਆ, ਤੁਹਾਨੂੰ ਸਮਝਾਉਣਾ ਆਉਣਾ ਚਾਹੀਦਾ। ਆਪਣੇ ਜਿਹੜਾ ਲਾਅ ਐਨਫੋਰਸਮੈਂਟ ਏਜੰਟ ਆ, ਉਹਨੂੰ ਆਪਣੀ ਗੱਲ ਸਮਝਾਉਣੀ ਆਉਣੀ ਚਾਹੀਦੀ ਹੈ। ਜੇ ਤੁਹਾਨੂੰ ਕੋਈ ਕੁਐਸਚਨ ਪੁੱਛਦਾ, ਤੁਹਾਨੂੰ ਆਨਸਰ ਦੇਣਾ ਆਉਣਾ ਚਾਹੀਦਾ। ਕੱਲਾ ਲਾਅ ਐਨਫੋਰਸਮੈਂਟ ਨਹੀਂ, ਜਦੋਂ ਤੁਸੀਂ ਡਾਕ ਤੇ ਜਾਂਦੇ ਆ, ਤੁਸੀਂ ਉੱਥੇ ਗੱਲ ਕਰਦੇ ਆ ਬੰਦਿਆਂ ਨਾਲ ਜਾ ਕੇ, ਤੁਸੀਂ ਆਪਣਾ ਲੋਡ ਚੱਕਣਾ, ਲੋਡ ਲਾਉਣਾ, ਉਹਦੀ ਸਿਚੁਏਸ਼ਨਾਂ ਦੇਖ, ਮਤਲਬ ਇੱਕ ਇੱਕ ਚੀਜ਼ ਪਿੱਛੇ ਤੁਹਾਨੂੰ ਇੰਗਲਿਸ਼ ਦੀ ਲੋੜ ਹੈਗੀ ਆ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਆ ਜਿਹੜੇ ਇੱਥੇ ਕਈ ਬਣੇ ਫਿਰਦੇ ਆ ਉੱਥੇ ਇੰਸਟਾਗ੍ਰਾਮ ਦੇ ਉੱਤੇ, ਜਿਹੜੇ ਕਹਿੰਦੇ ਇੰਗਲਿਸ਼ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਕੰਮ ਕਰਨ ਦੀ, ਤੁਹਾਨੂੰ ਡਿਸਪੈਚਿੰਗ ਲਈ ਇੰਗਲਿਸ਼ ਦੀ ਲੋੜ ਨਹੀਂ ਹੈਗੀ, ਤੁਹਾਨੂੰ ਟਰੱਕਿੰਗ ਲਈ ਇੰਗਲਿਸ਼ ਦੀ ਲੋੜ ਨਹੀਂ। ਕਮ ਔਨ ਮੈਨ, ਕਿਉਂ ਤੁਸੀਂ ਭਰਮਾਉਂਦੇ ਆ ਲੋਕਾਂ ਨੂੰ, ਕਿਉਂ ਗਲਤ ਇਨਫੋਰਮੇਸ਼ਨ ਦਿੰਦੇ ਆ? ਇੰਗਲਿਸ਼ ਦੀ ਫਸਟ ਲੋੜ ਹੈਗੀ ਇਸ ਕੰਮ ਦੇ ਵਿੱਚ। ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਭਰਾ ਮੇਰੇ, ਹੋਰ ਕੋਈ ਕੰਮ ਕਰ ਲਓ ਯਾਰ, ਇੰਨੇ ਕੰਮ ਇਸ ਕੰਟਰੀ 'ਚ ਹੈਗੇ ਆ, ਹੋਰ ਕੰਮ ਕਰ ਲਓ। ਕੋਈ ਜ਼ਰੂਰੀ ਥੋੜੀ ਆ ਵੀ ਟਰੱਕਿੰਗ ਹੀ ਕਰਨੀ ਹੈ। ਟਰੱਕਿੰਗ ਇਜ਼ ਬਿਕਮਿੰਗ ਵੈਰੀ ਡੇਂਜਰਸ ਰਾਈਟ ਨਾਓ ਫॉर ਜਿਹੜੇ ਆਪਣੇ ਬੰਦੇ ਇਸ ਵੇਲੇ ਵਰਕ ਪਰਮਿਟ ਤੇ ਆ ਜਾਂ ਉਸ ਤਰ੍ਹਾਂ ਆਏ ਹੈਗੇ ਆ, ਉਹਨਾਂ ਦੇ ਲਈ ਇਟਸ ਬਿਕਮਿੰਗ ਵੈਰੀ ਡੇਂਜਰਸ, ਬਿਕਾਜ਼ ਤੁਹਾਨੂੰ ਬਹੁਤ ਸਟੇਟ ਲਾਈਨ ਕ੍ਰਾਸ ਕਰਨੀਆਂ ਪੈਂਦੀਆਂ। ਸੋ ਹੋਰ ਕੰਮ ਬੜੇ ਹੈਗੇ ਆ, ਸਟੋਰਸ ਤੇ ਹੈਗੇ ਆ, ਖੇਤੀਬਾੜੀ ਦਾ। ਆਪਾਂ ਇੰਡੀਆ 'ਚ ਆਪਾਂ ਕਿੰਨਾ ਰੌਲਾ ਪਾਉਂਦੇ ਆ, ਆਪਾਂ ਸਾਰੇ ਖੇਤੀਬਾੜੀ ਵਾਲੇ, ਆਪਾਂ ਕਿਸਾਨੀ ਨਾਲ ਜੋੜ ਮੇਲਾ ਰੱਖਦੇ। ਕੋਈ ਖੇਤੀ ਵਾਲਾ ਇੰਨਾ ਕੰਮ ਹੈਗਾ, ਕੁਛ ਹੋਰ ਕੰਮ ਕਰ ਸਕਦੇ ਆ ਆਪਾਂ। ਬਾਹਰਲੇ ਕੰਟਰੀਆਂ ਦੇਖੋ, ਇਟਲੀ 'ਚ ਦੇਖੋ, ਕਿੰਨੇ ਲੋਕੀ ਆ ਜਿਹੜੇ ਉੱਥੇ ਡੇਅਰੀਆਂ 'ਚ ਕੰਮ ਕਰਦੇ ਹੈਗੇ, ਸਾਰੇ ਤੇ ਕੰਮ ਕਰਦੇ ਹੈਗੇ। ਮਤਲਬ ਮੇਰਾ ਇਹ ਨਹੀਂ ਹੈਗਾ ਕਹਿਣ ਦਾ ਮਤਲਬ ਵੀ ਤੁਸੀਂ ਏਦਾਂ ਦੇ, ਇਹ ਕੋਈ ਕੰਮ ਮਾੜੇ ਨਹੀਂ ਹੈਗੇ। ਸਿਰਫ ਇਹ ਹੈ ਕਿ ਆਪਾਂ ਇੱਕ ਭੱਜ ਪਈ ਆ ਵੀ ਆਪਾਂ ਟਰੱਕਿੰਗ 'ਚ ਹੀ ਸਾਰੇ ਜਿਹੜੇ ਆ ਜਾਓ। ਟਰੱਕਿੰਗ ਵਧੀਆ ਹੈਗੀ ਆ ਜੇ ਤੈਨੂੰ ਟਰੱਕਿੰਗ ਨੂੰ ਵਧੀਆ ਤਰੀਕੇ ਨਾਲ ਕਰਨਾ ਤੁਸੀਂ। ਜੀ ਬਿਲਕੁਲ ਰਮਨ ਜੀ, ਹੁਣ ਦੇਖੋ ਆਪਣੇ ਪੰਜਾਬੀ ਸਾਰੀ ਦੁਨੀਆ 'ਚ ਵੱਖ-ਵੱਖ ਮੁਲਕਾਂ ਜਾਂਦੇ, ਜਰਮਨ ਜਾਂਦੇ, ਸਪੈਨਿਸ਼ ਕੰਟਰੀਆਂ ਜਾਂਦੇ, ਉਹ ਸਿੱਖਦੀ ਆ। ਇੰਗਲਿਸ਼ ਇੰਨੀ ਹਾਰਡ ਨਹੀਂ, ਕੋਈ 2-4 ਮਹੀਨੇ ਫੇਸਬੁੱਕ, ਯੂਟਿਊਬ ਬੰਦ ਕਰ ਲਓ, ਸਿਰਫ ਉਹਦੇ ਤੇ ਇੰਗਲਿਸ਼ ਸੁਣੋ, ਬੋਲੋ, ਤੇ ਬੜਾ ਔਖਾ ਨਹੀਂ ਹੈ ਇੰਨਾ। ਉਨੀ ਗੁਜ਼ਾਰੇ ਜੋਗੀ ਚਾਹੀਦੀ ਹੈ, ਉੱਥੇ ਕਿਹੜਾ ਉਹਨੇ ਪ੍ਰੋਫੈਸਰ ਲਾਣਾ। ਪਰ ਇਹ ਕੰਮ ਕਰਨ ਵਾਲਾ, ਸਟੋਰ ਤੇ ਕੰਮ ਕਰਨ ਵਾਲਾ ਸਪੈਨਿਸ਼ ਹੈ, ਧੜ ਬੋਲਦੇ ਮੁੰਡੇ। ਬਿਲਕੁਲ ਬਿਲਕੁਲ ਜੀ। ਨਹੀਂ, ਆਪਣੇ ਇੱਥੇ ਇੱਕ ਮੁੰਡਾ ਹੈਗਾ, ਆਪਣਾ ਮੁੰਡਾ ਹੈਗਾ ਮੋਡੈਸਟੋ ਦਾ, ਮੈਂ ਉਹਦੀ ਵੀਡੀਓ ਦੇਖਦਾ ਸੀ, ਉਹ ਤਾਂ ਸਪੈਨਿਸ਼ ਗਾਣੇ ਵੀ ਪੂਰੇ ਗਾਉਂਦਾ ਆ, ਉਹਨੂੰ ਲੋਕ ਸੱਦਦੇ ਆ, ਉਹਦੇ ਤਾਂ ਖਾੜੇ ਲੱਗਦੇ ਆ। ਸੋ ਇਹ ਏਦਾਂ ਦੀਆਂ ਚੀਜ਼ਾਂ ਹੈਗੀਆਂ ਆ। ਸੋ ਨਹੀਂ, ਚਲੋ ਦੇਖੋ, ਹੁਣ ਤੁਹਾਡਾ ਬਿੱਲ ਆਫ ਲੀਡਿੰਗ ਉਹ ਵੀ ਇੰਗਲਿਸ਼ 'ਚ ਆ, ਹੋਰ ਜਿਹੜਾ ਪੇਪਰ ਵਰਕ ਆ ਉਹ ਸਾਰਾ ਇੰਗਲਿਸ਼ 'ਚ ਆ। ਇੰਨੀ ਤਾਂ ਜਿਹੜੀ ਜਿੱਦਾਂ ਕਹਿੰਦੇ ਆ ਵੀ ਗੁਜ਼ਾਰੇ ਜੋਗੀ ਤਾਂ ਆਪਾਂ ਨੂੰ ਜ਼ਰੂਰ ਜਿਹੜੀ ਉਹ ਹੋਣੀ ਚਾਹੀਦੀ ਆ ਆਪਣੀ। ਇਹ ਬਿਲਕੁਲ ਰਾਜਕਿਰਨ, ਮੈਂ 100% 110% ਕਹਿੰਦਾ, ਜੇ ਤੁਹਾਨੂੰ ਕੋਈ ਬੰਦਾ ਇਹ ਗੱਲ ਕਹਿ ਰਿਹਾ ਹੈਗਾ ਕਿ ਇਸ ਕੰਮ ਦੇ ਲਈ ਇੰਗਲਿਸ਼ ਦੀ ਲੋੜ ਨਹੀਂ ਹੈਗੀ, ਜਾਂ ਟਰੱਕਿੰਗ ਦੇ ਡਰਾਈਵਿੰਗ ਦੇ ਲਈ ਜਾਂ ਡਿਸਪੈਚਿੰਗ ਦੇ ਲਈ ਇੰਗਲਿਸ਼ ਦੀ ਲੋੜ ਨਹੀਂ ਹੈਗੀ, ਤੇ ਇਹ ਸਮਝ ਲਓ ਵੀ ਤੁਹਾਡੀ ਜੇਬ 'ਚੋਂ ਪੈਸੇ ਕੱਢ ਕੇ ਆਪਣੀ ਜੇਬ 'ਚ ਪਾਉਣ ਦੇ ਚੱਕਰ 'ਚ। ਇਹ ਜਰਾ ਦੇਖ ਕੇ ਚਲੋ। ਬਾਕੀ ਸਰੋਤਿਓ, ਜੇ ਤੁਹਾਡਾ ਕੋਈ ਸਵਾਲ ਆ, ਕੋਈ ਵਿਚਾਰ ਆ ਟਰੱਕਿੰਗ ਨੂੰ ਲੈ ਕੇ, ਤੁਸੀਂ ਗੱਲ ਕਰਨਾ ਚਾਹੁੰਦੇ ਆ, ਇਮੀਗ੍ਰੇਸ਼ਨ ਦੇ ਜੇ ਕਿਸੇ ਚੈੱਕ ਪੁਆਇੰਟ ਦੇ ਉੱਤੇ ਤੁਸੀਂ ਲੰਘੇ ਆ, ਕੀ ਸਵਾਲ ਪੁੱਛੇ, ਕੀ ਉਹਨਾਂ ਨੇ ਆਖਿਆ, ਕਿਵੇਂ ਜਿਹੜਾ ਉਹ ਚੱਲ ਰਿਹਾ, ਤਾਂ ਉਹ ਤੁਸੀਂ ਜ਼ਰੂਰ ਕੰਟੈਕਟ ਕਰਕੇ ਜਿਹੜਾ ਦੱਸੋ। ਨੰਬਰ ਹੈ 408-272-5200, 4082725200 ਦੇ ਉੱਤੇ। ਬਾਕੀ ਬਹੁਤ ਸਾਰੀਆਂ ਕਾਉਂਟੀਜ਼, ਲਾਇਬ੍ਰੇਰੀਜ਼, ਬਹੁਤ ਸਾਰੇ ਜਿਹੜੇ ਅਡਲਟ ਸਕੂਲਸ ਨੇ, ਉਹਨਾਂ ਵਿੱਚ ਇੰਗਲਿਸ਼ ਦੀ ਜਿਹੜੀ ਸਿੱਖਿਆ ਉਹ ਦਿੱਤੀ ਜਾਂਦੀ ਆ, ਉਹ ਸਿੱਖੋ। ਹਾਂ, ਜਿੱਦਣ ਇਹ ਪੰਜਾਬੀ 'ਚ ਆਉਣ ਲੱਗ ਗਏ ਆਪਣੇ ਕੋਲ ਜਿਹੜੇ ਪੇਪਰ ਵਰਕ, ਤਾਂ ਫਿਰ ਉਦਣ ਕਹਿ ਦਾਂਗੇ ਆਪਾਂ ਵੀ ਭਾਈ ਆਪਾਂ ਨੂੰ ਲੋੜ ਨਹੀਂ ਆ, ਵੀ ਉਦਣ ਸਰ ਜਾਂਦਾ ਆ। ਪਰ ਹਾਲ ਦੀ ਪੇਪਰ ਵਰਕ ਸਾਰਾ ਹੀ ਇੰਗਲਿਸ਼ ਦੇ ਵਿੱਚ ਆ, ਸੋ ਆਪਾਂ ਨੂੰ ਉਹ ਕਰਨਾ ਹੀ ਪੈਣਾ, ਜਾਂ ਕੋਈ ਗੱਲ ਕਰਨ ਵਾਲਾ ਵੀ ਅੰਗਰੇਜ਼ੀ ਵਾਲਾ। ਤਾਂ ਫਿਰ ਜੀ ਮੰਟਿਕਾ ਅਡਲਟ ਸਕੂਲ 'ਚ ਅਸੀਂ ਪਤਾ ਕੀਤਾ, ਉੱਥੇ 4 ਦਿਨ ਦੀ ਕਲਾਸ ਆ। ਜੇ ਤੁਸੀਂ ਉਹ 4 ਦਿਨ ਦੀ ਆਪਣੀ ਇੰਗਲਿਸ਼ ਦੀ ਕਲਾਸ ਲਾਉਣੇ ਆ, ਤੁਹਾਨੂੰ ਫਰਾਈਡੇ ਨੂੰ ਕੰਪਿਊਟਰ ਦੀ ਕਲਾਸ ਫ੍ਰੀ ਦਿੰਦੇ ਆ ਨਾਲ। ਉਹ ਜਿਹੜੀ 4 ਦਿਨ ਦੀ ਇੰਗਲਿਸ਼ ਦੀ ਕਲਾਸ, ਉਹ ਵੀ ਫ੍ਰੀ ਆ।
ਮਤਲਬ ਕਹਿਣ ਦਾ ਭਾਵ ਇਹ ਆ ਕਿ देयर इज रिसोर्सेज अवेलेबल, ਸਭ ਕੁਝ ਅਵੇਲੇਬਲ ਹੈਗਾ, ਸਭ ਕੁਝ। ਇਹ ਤਾਂ ਦੇਖੋ ਬੜੀ ਵਧੀਆ ਚੀਜ਼, ਚਲੋ ਤੁਸੀਂ ਇਹ ਦੱਸੀ, ਆਪਾਂ ਚਲੋ ਇੱਥੇ ਗੱਲ ਕਰ ਰਹੇ ਆ। ਬਹੁਤ ਸਾਰੇ ਆਪਣੇ ਜਿਹੜੇ ਬਜ਼ੁਰਗ ਵੀ ਆ ਨਾ, ਚਲੋ ਜਿਹੜੇ ਟਰੈਕਿੰਗ 'ਚ ਨਹੀਂ ਵੀ ਹੈਗੇ, ਜਿਹੜੇ ਇੱਥੇ ਆ ਵਸਦੇ ਆ, ਰਹਿੰਦੇ ਆ, ਕਈ ਵਾਰੀ ਕੋਈ ਐਮਰਜੈਂਸੀ ਜਿਹੀ ਪੈ ਜਾਂਦੀ ਆ, ਜਦੋਂ ਤੁਸੀਂ 911 ਵੀ ਕਾਲ ਕਰਨੀ ਆ, ਹਰ ਟਾਈਮ ਉੱਥੇ ਪੰਜਾਬੀ ਬੋਲਣ ਵਾਲਾ ਬੰਦਾ ਨਹੀਂ ਹੋਣਾ, ਜਾਂ ਉੱਥੇ ਬੋਲਣ ਵਾਲੀ ਨਹੀਂ ਹੋਣੀ, ਟਰਾਂਸਲੇਟਰ ਨੂੰ ਲਿਆਉਂਦੇ ਆ, ਕਰਦੇ ਆ, ਟਾਈਮ ਜਿਹੜਾ ਉਹ ਲੱਗ ਜਾਂਦਾ ਆ। ਸੋ ਜੇ ਆਪਾਂ ਇਨਫ ਇੰਗਲਿਸ਼ ਇੰਨੀ ਕੁ ਜਿਹੜੀ ਉਹ ਜਾਣਦੇ ਹੋਏ ਵੀ ਆਪਣੀ ਐਮਰਜੈਂਸੀ ਦੱਸਣ ਜੋਗੇ ਹੋਈਏ, ਕਿੱਥੇ ਤੁਸੀਂ ਆ, ਕੋਈ ਗਵਾਚ ਗਏ ਆ, ਕੁਛ ਕਿਸੇ ਨੂੰ ਲੱਭਣਾ ਆ, ਜਾਂ ਕੋਈ ਗੱਲ ਕਰਨੀ ਆ, ਕੁਛ ਗਲਤ ਚੀਜ਼ ਹੁੰਦੀ ਦੇਖ ਕੇ ਉਹ ਤੁਸੀਂ ਰਿਪੋਰਟ ਕਰਨੀ ਆ, ਆਪਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਜਿਹੜਾ ਹੋਣਾ ਚਾਹੀਦਾ ਆ। ਉਹ ਇੰਨੀ ਜਿਹੜੀ ਨੌਲੇਜ ਜਿਹੜੀ ਹੋਵੇ ਤਾਂ ਆਪਣਾ ਰਹਿਣਾ ਸਹਿਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਆ। ਹੋਰ ਨਹੀਂ ਜਿਹੜੀ ਕੋਈ ਗੱਲ, ਆਪਾਂ ਜਿੱਦਾਂ ਹਰਜੋਤ ਭਾਈ ਨੇ ਕਿਹਾ, ਕਿਹੜਾ ਵੀ ਆਪਾਂ ਇੱਥੇ ਪ੍ਰੋਫੈਸਰ ਲੱਗਣਾ ਹੈ, ਜਾਂ ਪ੍ਰੋਫੈਸਰ ਉਹਨਾਂ ਨੇ ਆਪਾਂ ਨੂੰ ਲਾ ਦੇਣਾ, ਵੀ ਗੁਜ਼ਾਰੇ ਜੋਗਾ ਕੰਮ ਜਿਹੜਾ ਉਹਦੇ ਤੇ ਜ਼ਰੂਰ ਫੋਕਸ ਕਰਨਾ ਚਾਹੀਦਾ। ਤੁਸੀਂ ਦੇਖੋ ਭਈ ਅਮਰੀਕਾ ਦੇ ਵਿੱਚ ਸਪੈਨਿਸ਼ ਮੂਲ ਦੇ ਕਿੰਨੇ ਲੋਕ ਰਹਿੰਦੇ ਆ, ਲਗਭਗ ਮੈਂ ਕਹਿ ਸਕਦਾ ਵੀ ਅਮਰੀਕਾ ਦੇ ਵਿੱਚ ਸੈਕੰਡ ਲੈਂਗੁਏਜ ਜੇ ਦੇਖਿਆ ਜਾਵੇ ਬੋਲੀ ਜਾਂਦੀ ਤਾਂ ਸਪੈਨਿਸ਼ ਆਪਾਂ ਕਹਿ ਸਕਦੇ 100% ਇਹੀ ਗੱਲ ਠੀਕ ਹੈ। ਕਿੰਨੀਆਂ ਸਟੇਟਾਂ 'ਚ, ਤੇ ਸਭ ਤੋਂ ਪਹਿਲਾਂ ਆਉਂਦਿਆਂ ਹੀ ਟਰੰਪ ਹੋਣਾ ਨੇ ਵਾਈਟ ਹਾਊਸ ਦੇ ਵਿੱਚ ਜਿਹੜਾ ਸਪੈਨਿਸ਼ ਲੈਂਗੁਏਜ ਦੇ ਵਿੱਚ ਚੱਕਤਾ ਉਹਨਾਂ ਦਾ ਜਿਹੜਾ ਵੈਬਸਾਈਟ ਸੀ ਉਹ ਚੱਕਤਾ, ਹਨਾ। ਸੋ ਕਈ ਔਖੇ ਵੀ ਹੋਏ ਉਹਦੇ ਤੇ ਵੀ ਯਾਰ ਇੰਨੇ ਮਿਲੀਅਨਸ ਆਫ ਲੋਕ ਰਹਿੰਦੇ ਆ ਉਸ ਲੈਂਗੁਏਜ। ਸੋ ਬਿਲਕੁਲ ਉਹ ਬਹੁਤ ਜ਼ਰੂਰੀ ਹੈਗਾ, ਕੋਈ ਇੰਨਾ ਔਖਾ ਵੀ ਨਹੀਂ ਹੈਗਾ। ਨਹੀਂ, ਅਸੀਂ ਚਾਹੁੰਦੇ ਆ ਵੀ ਬਾਕੀ ਭਾਸ਼ਾਵਾਂ ਦੇ ਵਿੱਚ ਵੀ ਉਹ ਚੀਜ਼ਾਂ ਬੋਲੀਆਂ ਦੇ ਵਿੱਚ ਵੀ ਜਿਹੜੀਆਂ ਹੋਣ, ਪਰ ਜੋ ਰਾਈਟ ਨਾਲ ਸਥਿਤੀ ਆ ਉਹਨੂੰ ਦੇਖਦੇ ਹੋਏ ਆਪਾਂ ਨੂੰ ਇਹ ਚੀਜ਼ ਜਿਹੜੀ ਜ਼ਰੂਰ ਦੇਖਣੀ ਚਾਹੀਦੀ ਆ ਵੀ ਭਾਈ ਇਹਦੀ ਲੋੜ ਪੈਣੀ ਆ ਤੇ ਇਹਦੀ ਲੋੜ ਪੈ ਰਹੀ ਆ। ਸੋ ਆਪਾਂ ਭਟਕਣਾ ਜਾਈਏ ਆਪਣੇ ਜਿਹੜੇ ਉਹ ਟੌਪਿਕ ਤੋਂ ਅੱਗੇ, ਜਿਹੜਾ ਉਹ ਵਾਪਸ ਇਧਰਲੇ ਪਾਸੇ ਜਿਹੜਾ ਹੋਣੇ ਆ, ਤੇ ਆਪਣੇ ਨਾਲ ਕੁਛ ਜਿਹੜੇ ਸਰੋਤੇ ਉਹ ਵੀ ਜੁੜ ਰਹੇ ਆ।